ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਅਦਾਬਰਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 16 सितंबर 2019 200 नानक शाही संमत 551 का दिन है। सो प्रोग्राम शुरू करने तो पहला डॉक्टर साहब असीं अपने दर्शकों ते ਸਰੋਤਿਆਂ ਨੂੰ हमेशा तरह दस दिए व्यूअर्स जे तुसीं हक सच इंसाफ ते पैरा दिंदा ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਲਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स जे तुसीं TV 84 नाल जां प्रोग्राम सचो सच नाल फेसबुक राहीं जुड़े हो तां इस नूं वध तों वध लाइक करो ते शेयर करो अते नाल ही YouTube ते सबसक्राइब भी करो। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਈ ਹੋਪ ਤੁਹਾਡਾ ਸਾਰਿਆਂ ਦਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਡਾਕਟਰ ਸਾਹਿਬ ਮੇਰੇ ਨਾਲ ਸ਼ਾਮਲ ਨੇ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। थैंक यू सो मच जी। डॉक्टर साहब की कहना चाहोगे? देखो कौमां दी जिंदगी च कई बार ऐसे समय आउंदे ने जदों चार चफेरे घुप हनेरा हुंदा है, डीप डार्कनेस हुंदी जी। और उस समय दे दौरान जदों भी कोई तुहाडे लई कोई निक्का जिहा जैसचर भी करे, कोई चंगा कदम चुके, तुहाडी बांह फड़े जां कई बार ਤੁਹਾਨੂੰ ਹੌਸਲੇ ਦੇ ਚਾਰ ਲਫ਼ਜ਼ ਹੀ ਕਹੇ ਜਾਂ ਕਈ ਵਾਰ ਤੁਰੇ ਜਾਂਦੇ ਤੁਹਾਡੇ ਵੱਲ ਕੋਈ ਸਮਾਈਲ ਕਰਦੇ ਤੇ ਇਹ ਵੀ ਬਹੁਤ ਵੱਡਾ ਲੱਗਦਾ ਹੈ ਕਿ ਤੁਹਾਡੇ ਨਾਲ ਕਿਸੇ ਨੇ ਸਾਂਝ ਪਾਈ ਹੈ, ਕਿਸੇ ਨੇ ਤੁਹਾਡੇ ਲਈ ਜਿਹੜਾ ਹੈ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਅੱਜ ਜਦੋਂ ਇਹ ਖਬਰ ਸਾਰੇ ਮੀਡੀਆ ਤੇ ਭਾਰਤੀ ਮੀਡੀਆ ਬੇਸ਼ੱਕ ਪਾਕਿਸਤਾਨ ਨਾਲ ਸੰਬੰਧਿਤ ਜਾਂ ਜੋ ਪਾਕਿਸਤਾਨ ਦਾ ਸਿੱਖਾਂ ਪ੍ਰਤੀ ਕਦੇ ਵੀ ਜੈਸਚਰ ਹੁੰਦਾ ਹੈ ਉਸ ਨੂੰ ਗਾਇਬ ਕਰ ਦਿੰਦਾ, ਪਰ ਇਹ ਬਾਬੇ ਨਾਨਕ ਦਾ ਕ੍ਰਿਸ਼ਮਾ ਹੈ ਕਿ ਉਹਨਾਂ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਜਿਸ ਦਾ ਸੰਗੇ ਬੁਨਿਆਦ ਇਮਰਾਨ ਖਾਨ ਸਾਹਿਬ ਨੇ 28 ਨਵੰਬਰ 2018 ਨੂੰ ਰੱਖਿਆ। ਉਹ ਹਮੇਸ਼ਾ ਇਹਦੇ ਬਾਵਜੂਦ ਜੋ ਕਸ਼ਮੀਰ ਦੇ ਵਿੱਚ ਪਿਛਲੇ 43 ਦਿਨਾਂ ਤੋਂ ਲਗਾਤਾਰਤਾ ਨਾਲ ਚੱਲ ਰਿਹਾ ਹੈ, ਇੰਟਰਨੈਸ਼ਨਲੀ ਜੋ ਭਾਰਤ ਨੂੰ ਚਾਰੇ ਪਾਸਿਓਂ ਕੁੱਟ ਪੈ ਰਹੀ ਹੈ, ਕਿਸ ਕਿਸਮ ਦਾ ਮਾਹੌਲ ਜਿਹੜਾ ਹੈ ਇਹਨਾਂ ਨੇ ਜਿਹੜਾ ਸਮਝਿਆ ਸੀ ਕਿ ਅਸੀਂ ਮੁੱਠੀ ਦੇ ਵਿੱਚ ਜਿਹੜਾ ਹੈ ਉਹ ਗੁੜ ਦੀ ਵੀ ਭੇਲੀ ਲਕੋਈ ਹੋਈ ਹੈ ਉਹਦੇ 'ਚ ਹੀ ਅਸੀਂ ਜਿਹੜਾ ਹੈ ਬਾਕੀਆਂ ਤੋਂ ਲੁਕੋ ਲਿਆ। ਲੇਕਿਨ ਅੱਜ ਦੁਨੀਆ ਭਰ ਦੇ ਵਿੱਚ ਨੂੰ ਪੰਜਾਬੀ 'ਚ ਕਹਿਣਾ ਹੋਏ ਤਾਂ ਇੰਡੀਆ ਦੇ ਉੱਤੇ ਥੂ ਥੂ ਹੋ ਰਹੀ ਹੈ ਔਰ ਇਹ ਆਵਾਜ਼ ਕਸ਼ਮੀਰੀ ਆਵਾਮ ਦੀ ਉਹਨਾਂ ਦੀ ਸਫਰਿੰਗ ਦੀ ਦੁਨੀਆ ਭਰ 'ਚ ਹੈ। ਔਰ ਮੋਦੀ ਜਿਹਨੇ ਕਿ ਕਮਿੰਗ ਜਿਹੜਾ ਸੰਡੇ ਹੋਏਗਾ ਉਸ ਦਿਨ ਐਡਰੈਸ ਕਰਨਾ ਹਿਊਸਟਨ ਦੇ ਵਿੱਚ, ਉਸ ਤੋਂ ਪਹਿਲਾਂ ਹੀ ਉੱਥੇ ਹਿਊਸਟਨ ਦੇ ਵਿੱਚ ਸਿੱਖ ਜਥੇਬੰਦੀਆਂ ਕਸ਼ਮੀਰੀ ਭਰਾਵਾਂ ਭੈਣਾਂ ਨੇ ਮਿਲ ਕੇ ਜਿਵੇਂ ਕਿ ਬੀਤੇ ਸੈਚਰਡੇ ਇੱਕ ਵੱਡੀ ਟਰੱਕ ਰੈਲੀ ਕੱਢੀ ਜਿਸ ਦੇ ਵਿੱਚ ਕੁਝ ਹੋਰ ਵਹੀਕਲਸ ਵੀ ਸ਼ਾਮਲ ਹੋਈਆਂ ਜਿਸ ਦੀ ਧੁੰਮ ਚਾਰੇ ਪਾਸੇ ਪਈ ਹੈ। ਔਰ ਇਹ ਹਫ਼ਤਾ ਪਹਿਲਾਂ ਮੈਸੇਜ ਦਿੱਤਾ ਗਿਆ ਮੋਦੀ ਨੂੰ ਕਿ ਆਪ ਉੱਤਰ ਤੈਨੂੰ ਫਿਰ ਐਤਵਾਰ ਨੂੰ ਅਸੀਂ ਦੱਸਾਂਗੇ ਔਰ ਸਾਡੀ ਟੀਮ ਵੀ ਮੈਂ ਵੀ ਅਸੀਂ ਜਿਹੜਾ ਹੈ ਉਹ ਹਿਊਸਟਨ ਦਾ ਜਿਹੜਾ ਵੱਡੀ ਰੈਲੀ ਹੋਏਗੀ ਉਸ ਦੇ ਵਿੱਚ ਸ਼ਮੂਲੀਅਤ ਕਰਾਂਗੇ ਪ੍ਰੋਟੈਸਟ ਦੇ ਵਿੱਚ। ਔਰ ਹਾਲਾਂਕਿ ਇੱਕ ਪਾਸੇ ਜਿੱਥੇ ਇੰਨਾ ਧੱਕਾ ਇੰਨੀ ਜ਼ਿਆਦਤੀ ਕਸ਼ਮੀਰੀਆਂ ਦੇ ਨਾਲ ਹੋ ਰਹੀ ਹੈ ਜਿਹੜੀ ਕਿ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਉਸ ਬਾਰੇ ਹੋਰ ਡਿਟੇਲ 'ਚ ਗੱਲਬਾਤ ਕਰਾਂਗੇ ਜਿਹੜੀਆਂ ਵੀ ਸਟੋਰੀਜ਼ ਬਾਕੀ ਮੀਡੀਆ ਜਾਂ ਦੂਸਰੇ 'ਚ ਆ ਰਹੀਆਂ ਨੇ। ਲੇਕਿਨ ਇਸ ਸਭ ਦੇ ਬਾਵਜੂਦ ਜਦੋਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਭਾਈ ਅਲਟੀਮੇਟਲੀ ਪੈਸਾ ਕਿੰਨੀ ਵੱਡੀ ਚੀਜ਼ ਹੁੰਦੀ ਹੈ, ਪੈਸੇ ਦੇ ਨਾਲ ਸਾਰੇ ਰਿਸ਼ਤੇ ਹੀ ਜੁੜੇ ਹੁੰਦੇ ਨੇ। ਔਰ ਇਹਦੇ ਬਾਵਜੂਦ ਕਿ ਅਮਰੀਕਾ ਦੀ ਇਹ ਇੱਕ ਜ਼ਿੰਮੇਵਾਰੀ ਸੀ ਕਿ ਉਸ ਨੇ ਕਿ ਕਸ਼ਮੀਰ ਦੇ ਉੱਤੇ ਜੋ ਚੱਲ ਰਿਹਾ ਪਿਛਲੇ 43 ਦਿਨਾਂ ਤੋਂ ਇਹਨੂੰ ਰੋਕਣ ਦੇ ਲਈ ਕੋਈ ਕਾਰਗਰ ਕਾਰਵਾਈ ਹੁੰਦੀ, ਕਸ਼ਮੀਰ ਮਸਲੇ ਦਾ ਹੱਲ ਕੱਢਣ ਦੇ ਲਈ ਅਮਰੀਕਨ ਐਡਮਿਨਿਸਟ੍ਰੇਸ਼ਨ
ਕੋਈ ਆਪਣੀ ਪ੍ਰੋਐਕਟਿਵ ਅਪਰੋਚ ਰੱਖਦਾ ਹੈ। ਜੀ। ਪਰ ਇੱਥੇ ਜਿਹੜੀ ਹਿੰਦੂ ਫਾਊਂਡੇਸ਼ਨ ਨੇ ਜਿਵੇਂ ਪਿਛਲੀ ਵਾਰ ਨਿਊ ਜਰਸੀ 'ਚ ਫੰਡ ਰੇਜ਼ਿੰਗ ਕਰਕੇ ਡੋਨਲਡ ਟਰੰਪ ਨੂੰ ਕਾਫੀ ਜ਼ਿਆਦਾ ਜਿਹੜਾ ਅਮਾਉਂਟ 'ਚ ਮਨੀ ਪੈਸਾ ਡਾਲਰ ਦਿੱਤੇ ਸੀ, ਔਰ ਹੁਣ ਵੀ ਪਤਾ ਨਹੀਂ ਕਿੰਨੇ ਮਿਲੀਅਨ ਦਾ ਇਕਰਾਰ ਕੀਤਾ ਹੋਏਗਾ, ਜੀ। ਔਰ ਨਤੀਜੇ ਦੇ ਤੌਰ ਤੇ ਇਹ ਟਵੀਟ ਵੀ ਆਇਆ ਔਰ ਮੋਦੀ ਨੇ ਵੀ ਥੈਂਕ ਯੂ ਕੀਤਾ ਹੈ ਕਿ ਐਤਵਾਰ ਜਿੱਥੋਂ ਕਿ ਹਿਊਸਟਨ ਦੇ ਵਿੱਚ ਮੋਦੀ ਨੇ ਆਉਣਾ ਹੈ ਔਰ ਇਹਨਾਂ ਦਾ ਐਲਾਨ ਹੈ ਜੀ ਅਸੀਂ 40,000 50,000 ਹਿੰਦੂ ਇਕੱਠਾ ਕਰਾਂਗੇ ਜੀ। ਕਿ ਉਹਦੇ 'ਚ ਡੋਨਲਡ ਟਰੰਪ ਵੀ ਜਿਹੜਾ ਹੈ ਉਹ ਡ੍ਰੌਪ ਬਾਈ ਕਰੇਗਾ, ਉਹ ਵੀ ਆਏਗਾ। ਸੋ ਅੱਜ ਹਿਊਸਟਨ 'ਚ ਵੀਰ ਜਰਨੈਲ ਸਿੰਘ ਨਾਲ ਜਦੋਂ ਇਹ ਗੱਲ ਹੋਈ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਸਗੋਂ ਹੋਰ ਚੰਗਾ ਹੈ, ਕਿਉਂਕਿ ਅਦਰਵਾਈਜ਼ ਬਹੁਤ ਕੁਝ ਜਿਹੜਾ ਇੰਡੀਆ ਦੇ ਔਰ ਇਹਨਾਂ ਦੇ ਖਿਲਾਫ ਜਦੋਂ ਅਸੀਂ ਪ੍ਰੋਟੈਸਟ ਜਾਂ ਰੈਲੀਜ਼ ਕਰਦੇ ਹਾਂ ਉਹ ਬਹੁਤੇ ਆਪਣੇ ਮੀਡੀਆ ਤੱਕ ਹੀ ਰਹਿ ਜਾਂਦਾ ਹੈ ਸਾਊਥ ਏਸ਼ੀਅਨ, ਤੇ ਜੇ ਡੋਨਲਡ ਟਰੰਪ ਵੀ ਆਏਗਾ ਫਿਰ ਟਰੰਪ ਅੰਦਰ ਬੇਸ਼ੱਕ ਨਾਲ ਖਲੋਤਾ ਹੋਏਗਾ, ਫਿਰ ਬਾਹਰ ਨਜ਼ਾਰਾ ਦੇਖ ਲੈ ਕਿ ਵੀ ਜਿਸ ਮੋਦੀ ਦਾ ਅਮਰੀਕਨ ਐਡਮਿਨਿਸਟ੍ਰੇਸ਼ਨ ਸਾਥ ਦੇ ਰਿਹਾ ਹੈ ਉਸ ਪ੍ਰਤੀ ਜਾਂ ਉਸ ਦੀਆਂ ਜਿਹੜੀਆਂ ਘੱਟ ਗਿਣਤੀਆਂ ਪ੍ਰਤੀ ਨੀਤੀਆਂ ਨੇ ਉਹਨੂੰ ਕਿਵੇਂ ਬਾਹਰ ਸਿੱਖ, ਕਸ਼ਮੀਰੀ, ਪਾਕਿਸਤਾਨੀ, ਤਾਮਿਲ ਔਰ ਹੋਰ ਵੀ ਕਮਿਊਨਿਟੀਜ਼ ਜਿਹੜੀਆਂ ਨੇ ਜਿਹੜੇ ਈਵਨ ਵਿਦਨ ਇੰਡੀਆ ਵੀ ਜਿਹੜੇ ਪ੍ਰੋਗਰੈਸਿਵ ਲੋਕ ਨੇ ਜਿਹੜੇ ਬੇਸ਼ੱਕ ਖੁਦ ਵੀ ਉਹਨਾਂ ਚੋਂ ਜਿਹੜੇ ਉਹ ਹਿੰਦੂ ਧਰਮ ਦੇ ਚ ਯਕੀਨ ਰੱਖਣ ਵਾਲੇ ਹੋਣ ਉਹ ਵੀ ਪ੍ਰੋਟੈਸਟ ਕਰਦੇ ਨੇ। ਔਰ ਇੱਥੇ ਵੀ ਜਦੋਂ ਇਹ ਟਾਈਮ ਸਕੁਅਰ ਤੇ ਆਇਆ ਮੋਦੀ ਔਰ ਉਹਨਾਂ ਦਾ ਸਾਊਥ ਇੰਡੀਅਨਸ ਵੀ ਉਹਨਾਂ ਚ ਸੀ ਔਰ ਉਹਦੇ ਚ ਉਹਨਾਂ ਦਾ ਨਾਰਾ ਇਹ ਸੀ ਕਿ ਮੋਦੀ ਮੋਦੀ ਯੂ ਕਾਂਟ ਹਾਈਡ ਯੂ ਕਮਿਟਡ ਜੈਨੋਸਾਈਡ। ਸੋ ਇੱਕ ਜੈਨੋਸਾਈਡ ਤੇ ਨੇ 2002 ਚ ਕੀਤਾ ਸੀ, ਹੁਣ ਕਿਵੇਂ ਕਸ਼ਮੀਰੀਆਂ ਦਾ ਜੈਨੋਸਾਈਡ ਕਰ ਰਿਹਾ ਇਹ ਸਾਰੀ ਦੁਨੀਆ ਦੇ ਸਾਹਮਣੇ ਆ ਰਿਹਾ ਔਰ ਇਹਨਾਂ ਦਾ ਪੂਰਾ ਦੁਨੀਆ ਦੇ ਵਿੱਚ ਜਲੂਸ ਵੀ ਨਿਕਲ ਰਿਹਾ ਔਰ ਅਲਟੀਮੇਟਲੀ ਇਹ ਠੀਕ ਹੈ ਕਿ ਇੱਕ ਸਟੇਜ ਤੇ ਲੱਗਦਾ ਹੁੰਦਾ ਹੈ ਕਿ ਪੈਸੇ ਨਾਲ ਤੁਸੀਂ ਸਭ ਕੁਝ ਖਰੀਦ ਲਿਆ, ਇਨਫਲੂਐਂਸ ਨੇ ਕਰ ਲਿਆ, ਪਰ ਅਲਟੀਮੇਟਲੀ ਅਸੀਂ ਇਮਾਨ ਵਾਲੇ ਲੋਕ ਇਹ ਸਮਝਦੇ ਹਾਂ ਕਿ ਇਹ ਆਪਣੀਆਂ ਜੜ੍ਹਾਂ ਦੇ ਵਿੱਚ ਇਹਨਾਂ ਨੇ ਆਪ ਹੀ ਤੇਲ ਦਿੱਤਾ ਹੈ ਔਰ ਅਲਟੀਮੇਟਲੀ ਇਸ ਚੋਂ ਹੀ ਇਹ ਅੱਗ ਜਿਹੜੀ ਇਹਨਾਂ ਨੇ ਬਾਲੀ ਹੈ ਇਸ ਅੱਗ ਨਾਲ ਹੀ ਇਹਨਾਂ ਨੇ ਸੜਨੇ। ਔਰ ਇਸ ਸਾਰੇ ਦੇ ਵਿੱਚ ਜਦੋਂ ਕਿ ਇਸ ਕਿਸਮ ਦਾ ਮਾਹੌਲ ਵੀ ਸਿਰਜਿਆ ਹੋਇਆ ਹੈ ਪਾਕਿਸਤਾਨ ਦੀ ਹਕੂਮਤ ਨੇ ਔਰ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਸੰਗੇ ਬੁਨਿਆਦ ਰੱਖਣ ਤੋਂ ਬਾਅਦ ਪਾਕਿਸਤਾਨ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ 550 ਸਾਲਾ ਗੁਰਪੁਰਬ ਤੋਂ ਪਹਿਲਾਂ ਜਿਹੜਾ ਕਿ 12 ਨਵੰਬਰ ਨੂੰ ਆ ਰਿਹਾ ਹੈ ਇਸ ਲਾਂਘੇ ਨੂੰ ਮੁਕੰਮਲ ਕਰਾਂਗੇ, ਕਿਉਂਕਿ ਉਸ ਦੇ ਵਿੱਚ ਬਹੁਤ ਸਾਰਾ ਕੰਮ ਸੀ। ਜ਼ਮੀਨ ਐਕਵਾਇਰ ਜਿਹੜੀ ਹੈ ਕੁਝ ਕੀਤੀ ਹੋਈ ਸੀ, ਕੁਝ ਹੋਰ ਵੀ ਕੀਤੀ ਗਈ, ਪਰ ਉੱਥੇ ਬਿਲਕੁਲ ਉਜਾੜ ਬਿਆਬਾਨ ਸੀ ਔਰ ਉੱਥੇ ਜੇ ਟਰਮੀਨਲ ਬਣਨੇ ਨੇ, ਟਰਾਂਸਪੋਰਟੇਸ਼ਨ ਹੋਣੀ ਹੈ, ਹਜ਼ਾਰਾਂ ਮੁਸਾਫਰ ਜਿਹੜੇ ਯਾਤਰੂ ਜਿਨ੍ਹਾਂ ਨੇ ਆਣਾ ਹੈ ਉਹਨਾਂ ਦੇ ਪ੍ਰਬੰਧ ਨੇ। ਲੇਕਿਨ ਇਹ ਪਾਕਿਸਤਾਨ ਦੀ ਸਰਕਾਰ ਮੈਂ ਸਮਝਦਾ ਹਾਂ ਕਿ ਵੀ ਇਸ ਗੱਲ ਦੇ ਲਈ ਵਧਾਈ ਲਫ਼ਜ਼ ਵੀ ਛੋਟਾ ਲੱਗਦਾ ਹੈ ਕਿ ਵੀ ਉਹਨਾਂ ਨੇ ਕਿਵੇਂ ਇਸ ਸਾਰੇ ਟਾਈਮ ਦੇ ਵਿੱਚ ਕਲੋਜ਼ ਟੂ 90% 88% ਉਹਨਾਂ ਦੇ ਜਿਹੜੇ ਇਸ ਸਾਰੇ ਦੇ ਇੰਚਾਰਜ ਨੇ ਉਹਨਾਂ ਨੇ ਕਿਹਾ ਇਸ ਕੰਮ ਨੂੰ ਮੁਕੰਮਲ ਕੀਤਾ ਔਰ ਉਹਨਾਂ ਨੇ ਅੱਜ ਜਿਹੜਾ ਫੋਰਨ ਜਰਨਲਿਸਟ ਵੀ ਸੀ ਉਹਦੇ ਵਿੱਚ ਬਾਕੀ ਵੀ ਸੀ ਉਹਨਾਂ ਨੂੰ ਲਿਜਾ ਕੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਔਰ ਇਹ ਖਬਰ ਹੈ ਕਿ ਕਰਤਾਰਪੁਰ ਕੋਰੀਡੋਰ ਟੂ ਬੀ ਓਪਨਡ ਫॉर ਸਿੱਖ ਪਿਲਗ੍ਰਿਮਸ ਔਨ ਨਵੰਬਰ 9th ਪਾਕਿਸਤਾਨ। ਵੈਰੀ ਨਾਈਸ ਕਿ ਵੀ 3 ਦਿਨ ਪਹਿਲਾਂ ਅਸੀਂ ਇਸ ਨੂੰ ਖੋਲ ਦੇਣਾ ਔਰ ਇਸ ਖਬਰ ਦਾ ਜਿਹੜਾ ਇਨ ਬਰੀਫ ਮੈਂ ਦੱਸ ਹੀ ਦਿੱਤਾ ਕਿ ਵੀ ਇਹ ਜਿਹੜੀ ਅਨਾਉਂਸਮੈਂਟ ਹੈ ਇਹ ਲੋਕਲ ਔਰ ਫੋਰਨ ਜਰਨਲਿਸਟ ਦੇ ਵਿੱਚ ਜਿਨ੍ਹਾਂ ਨੂੰ ਅੱਜ ਕਰਤਾਰਪੁਰ ਸਾਹਿਬ ਲਿਜਾਇਆ ਗਿਆ ਜਿਹੜਾ ਕਿ ਜ਼ਿਲ੍ਹਾ ਨਾਰੋਵਾਲ 'ਚ ਹੈ 125 ਕਿਲੋਮੀਟਰ ਹੈ ਲਾਹੌਰ ਤੋਂ, ਉਸ ਥਾਂ ਤੇ ਲਿਜਾ ਕੇ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਆਤਿਫ ਮਜੀਦ ਉਹਨਾਂ ਨੇ ਵਿਜ਼ਿਟਿੰਗ ਜਰਨਲਿਸਟ ਨੂੰ ਕਿਹਾ ਵੀ 86% of the work on Kartarpur corridor has been completed and it will be opened on November 9th। और उन्होंने कहा जी अगले महीने च सारी कंप्लीट हो जाएगी। और फिर मजीद उन्होंने कहा कि some 76 immigration counters have been set up to cater to 5,000 Sikh pilgrims from India every day। ਹੁਣ 76 ਇਮੀਗ੍ਰੇਸ਼ਨ ਦੇ ਕਿਉਂਕਿ ਬੇਸ਼ੱਕ ਪਾਸਪੋਰਟ ਨਹੀਂ ਹੋਣੇ ਸ਼ਨਾਖਤੀ ਕੁਝ ਹੋਏਗਾ ਲੇਕਿਨ ਉਹਨਾਂ ਨੂੰ 5000 ਬੰਦਿਆਂ ਨੂੰ ਪ੍ਰੋਸੈਸ ਕਰਨਾ ਸੌਖਾ ਨਹੀਂ ਹੈ ਐਵਰੀ ਡੇ। ਔਰ ਉਹਨਾਂ ਨੇ ਕਿਹਾ ਕਿ ਐਂਡ ਫॉर 10,000 pilgrims visiting here daily 152 immigration counters will be set up। ਕਿ ਪਹਿਲਾਂ ਕਿਉਂਕਿ 5000 ਤੋਂ ਉਹਨਾਂ ਨੇ ਸ਼ੁਰੂ ਕਰਨਾ ਹੈ, ਵੀਕਐਂਡਸ ਤੇ 10000 ਹੋਣਗੇ, ਫਿਰ 152 ਇਮੀਗ੍ਰੇਸ਼ਨ ਕਾਊਂਟਰਸ ਜਿਹੜੇ ਨੇ ਉਹਦੇ ਲਈ ਸੈੱਟ ਕੀਤੇ ਜਾਣਗੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲਾ ਨੰਬਰ 5000 ਹੋਏਗਾ ਔਰ ਇਹ ਹੌਲੀ ਹੌਲੀ ਜਿਹੜਾ ਹੈ ਉਹ 10000 ਹੋ ਜਾਏਗਾ। ਸੋ ਅਸੀਂ ਪਹਿਲਾਂ ਤਾਂ ਇਸ ਸਾਰੇ ਦੇ ਲਈ ਵੈਸੇ ਕੱਲ
ਬੀਤੇ ਕੱਲ ਜਦੋਂ ਕਿ ਪਾਕਿਸਤਾਨ ਦੇ ਓਵਰਸੀਜ਼ ਪਾਕਿਸਤਾਨੀ ਜਿਹੜੀ ਮਿਨਿਸਟਰੀ ਹੈ ਜੀ ਉਸ ਦੇ ਮਿਨਿਸਟਰ ਕੈਬਨਿਟ ਰੈਂਕ ਦੇ ਨੇ ਮਿਸਟਰ ਜ਼ੁਲਫਿਕਾਰ ਬੁਖਾਰੀ ਔਰ ਇਹ ਸਪੈਸ਼ਲ ਐਡਵਾਈਜ਼ ਅਸਿਸਟੈਂਟ ਵੀ ਨੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਉਹ ਵਿਜ਼ਿਟ ਕਰ ਰਹੇ ਸੀ ਔਰ ਉਹਨਾਂ ਦੀ ਵਿਜ਼ਿਟ ਜਿਹੜੀ ਹੈ ਕਿਉਂਕਿ ਇਮਰਾਨ ਖਾਨ ਹੋਰਾਂ ਨੇ ਅਗਲੇ ਵੀਕ ਆਉਣਾ ਹੈ 27 ਤਰੀਕ ਨੂੰ ਉਹਨਾਂ ਨੇ ਯੂਐਨ ਜਨਰਲ ਅਸੈਂਬਲੀ ਨੂੰ ਐਡਰੈਸ ਕਰਨੇ ਜੀ ਸੋ ਇਸ ਮੌਕੇ ਦੇ ਉੱਤੇ ਉਹਨਾਂ ਦਾ ਸਾਰਾ ਅਰੇਂਜਮੈਂਟ ਉਹਨਾਂ ਨੇ ਜਿਹੜਾ ਵੀ ਉਹਨਾਂ ਦਾ ਸਟੇ ਹੋਏਗਾ ਉਹਦੇ ਵਿੱਚ ਬਾਈਲੈਟਰਲ ਮੀਟਿੰਗਸ ਵੀ ਇੱਥੇ ਕਮਿਊਨਿਟੀ ਜਿਹੜੀ ਹੈ ਉਸ ਨੂੰ ਵੀ ਜਿਹੜਾ ਚਾਰਜ ਅਪ ਕਰਨਾ ਇਸ ਸਾਰੇ ਦੇ ਲਈ ਉਹ ਵਿਜ਼ਿਟ ਕਰ ਰਹੇ ਨੇ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਓਵਰਸੀਜ਼ ਪਾਕਿਸਤਾਨੀਜ਼ ਗਲੋਬਲ ਫਾਊਂਡੇਸ਼ਨ ਦੇ ਜਿਨ੍ਹਾਂ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਇੱਥੇ ਅਲੀ ਬਾਬਾ ਰੈਸਟੋਰੈਂਟ ਹੈ ਉਸ ਦੇ ਵਿੱਚ ਇੱਕ ਬਰੀਫ ਜਿਹੜਾ ਗੈਦਰਿੰਗ ਜਿਹਦੇ ਵਿੱਚ ਪਾਕਿਸਤਾਨੀ ਉਹਨਾਂ ਦੇ ਆਰਗੇਨਾਈਜੇਸ਼ਨਲ ਲੈਵਲ ਦਾ ਹੀ ਸੀ ਉਹਨਾਂ ਦੇ ਡੈਲੀਗੇਟ ਸਨ ਔਰ ਉਹਨਾਂ ਨੇ ਸਿੱਖਾਂ ਨੂੰ ਇਨਵਾਈਟ ਕੀਤਾ ਉਹਨਾਂ ਨੇ ਕਿਹਾ ਕਿ ਜ਼ੁਲਫਿਕਾਰ ਬੁਖਾਰੀ ਸਾਹਿਬ ਦੀ ਇਹ ਡਿਜ਼ਾਇਰ ਵੀ ਹੈ ਕਿ ਉਹ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਵੀ ਡਿਸਕਸ ਕਰਨਾ ਚਾਹੁੰਦੇ ਨੇ ਔਰ ਅਸੀਂ ਵੀ ਇਹ ਐਕਸਪ੍ਰੈਸ ਆਪਣੀ ਡਿਜ਼ਾਇਰ ਕੀਤੀ ਸੀ ਕਿ ਇਮਰਾਨ ਖਾਨ ਸਾਹਿਬ ਨੇ ਵੀ ਜਦੋਂ ਵਿਜ਼ਿਟ ਕਰਨਾ ਹੈ ਸਿੱਖ ਡੈਲੀਗੇਸ਼ਨ ਉਹਨਾਂ ਨੂੰ ਮਿਲਣਾ ਚਾਹੇਗਾ ਔਰ ਉਸ ਤੋਂ ਪਹਿਲਾਂ ਬੇਸ਼ੱਕ ਸਾਨੂੰ ਇਹ ਲੱਗਦਾ ਸੀ ਕਿ ਵੀ ਇਹ ਇੱਕ ਫਾਰਮਲ ਜਿਹੀ ਤੁਰਦੇ ਜਾਂਦੇ ਆ ਗੱਲਬਾਤ ਹੋਏਗੀ ਪਰ ਜਿਸ ਅੰਦਾਜ਼ ਦੇ ਵਿੱਚ ਲਗਭਗ 1.5 ਘੰਟੇ ਦੇ ਕਰੀਬ ਸਮਾਗਮ ਚੱਲਿਆ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ ਕਿ ਬੜੇ ਗ੍ਰੇਸਫੁਲ ਅੰਦਾਜ਼ ਦੇ ਵਿੱਚ ਪਹਿਲਾਂ ਤਾਂ ਜਿੰਨੇ ਵੀ ਪਾਕਿਸਤਾਨੀ ਤਨਜ਼ੀਮਾਂ ਦੇ ਨੁਮਾਇੰਦੇ ਵੀ ਸੀ ਉਹਨਾਂ ਸਭ ਨੇ ਸਿੱਖਾਂ ਨੂੰ ਜਿਵੇਂ ਖੁੱਲੀਆਂ ਬਾਹਾਂ ਦੇ ਨਾਲ ਵੈਲਕਮ ਹਮੇਸ਼ਾ ਹੀ ਕਹਿੰਦੇ ਨੇ ਸਾਡੇ ਪਾਕਿਸਤਾਨੀ ਭੈਣ ਭਰਾ ਫਿਰ ਜਿਵੇਂ ਸਟੇਜ ਤੋਂ ਵੀ ਉਹਨਾਂ ਨੇ ਬਾਰ-ਬਾਰ ਹਰ ਸਿੱਖ ਨੁਮਾਇੰਦੇ ਨੂੰ ਕਿਉਂਕਿ ਸਾਡੇ ਡੈਲੀਗੇਸ਼ਨ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਯੂਨਾਈਟਿਡ ਸਿੱਖਸ ਵਾਇਸਸ ਫਾਰ ਫਰੀडम ਦੁਆਬਾ ਸਿੱਖ ਐਸੋਸੀਏਸ਼ਨ ਸਿੱਖਸ ਫਾਰ ਜਸਟਿਸ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੇ ਸਾਰਿਆਂ ਦੇ ਹੀ ਨੁਮਾਇੰਦੇ ਸੀ ਸੋ ਉਹਨਾਂ ਨੇ ਹਰ ਇੱਕ ਨੂੰ ਵੈਲਕਮ ਕੀਤਾ ਔਰ ਜ਼ਾਹਰ ਹੈ ਜਦੋਂ ਉਹਨਾਂ ਨੇ ਮੈਨੂੰ ਪ੍ਰੈਜੈਂਟੇਸ਼ਨ ਦੇ ਲਈ ਕਿਹਾ ਤੇ ਮੈਂ ਆਪਣਾ ਜਿਹੜਾ ਇੱਕ ਪਾਸੇ ਦਾ ਸ਼ੁਕਰਗੁਜ਼ਾਰੀ ਤਾਂ ਦਿਖਾਈ ਪਰ ਨਾਲ ਹੀ ਅਸੀਂ ਇੱਕ ਬਰੀਫ ਮੈਮੋਰੈਂਡਮ ਵੀ ਜਿਸ ਦੇ ਵਿੱਚ ਅਸੀਂ ਇਹ ਜਿੱਥੇ ਇੱਕ ਪਾਸੇ ਸ਼ੁਕਰਗੁਜ਼ਾਰੀ ਸੀ ਉੱਥੇ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜੇ ਯਾਤਰੂ ਨੇ ਉਹਨਾਂ ਦੀਆਂ ਨੂੰ ਕਿਵੇਂ ਜਿਹੜਾ ਫੈਸਿਲਿਟੇਟ ਕੀਤਾ ਜਾਏ ਵੀਜ਼ਿਆਂ ਦੇ ਵਿੱਚ ਦਿੱਕਤ ਨਾ ਹੋਏ ਇਸ ਨਾਲ ਸੰਬੰਧਿਤ ਵੀ ਔਰ ਦੂਸਰਾ ਪਾਰਟ ਅਸੀਂ ਕਸ਼ਮੀਰੀਆਂ ਦੀ ਜਿਹੜੀ ਐਗਨੀ ਹੈ ਪੇਨ ਹੈ ਉਹਦੇ ਲਈ ਦੱਸਿਆ ਕਿ ਭਾਈ ਕਿਵੇਂ ਸਮੁੱਚੀ ਸਿੱਖ ਕਮਿਊਨਿਟੀ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਖੜੀ ਹੈ ਭਾਰਤ ਦੇ ਵਿੱਚ ਵੀ ਕਿਵੇਂ ਸਿੱਖਾਂ ਨੇ ਔਰ ਯੂਨਾਈਟਿਡ ਸਿੱਖਸ ਦੇ ਨੁਮਾਇੰਦੇ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਕਸ਼ਮੀਰ ਵਾਦੀ ਦੇ ਵਿੱਚ ਜਾ ਕੇ ਜਿਹੜੀ ਹੈ ਉਹ ਹੈਲਪ ਵੀ ਕਰ ਰਹੇ ਨੇ ਔਰ ਇੱਕ ਡਾਕਟਰ ਦਾ ਕੇਸ ਜਿਹੜਾ ਸਾਊਦੀ ਅਰੇਬੀਆ ਤੋਂ ਔਰ ਉਹਨਾਂ ਦੀ ਆਪ ਉੱਥੇ ਵੈਲੀ 'ਚ ਫਸੇ ਹੋਏ ਸੀ ਵਾਈਫ ਉਹਨਾਂ ਦੀ ਸਾਊਦੀ ਅਰੇਬੀਆ 'ਚ ਹੈ ਕਿਵੇਂ ਉਹਨੂੰ ਰੈਸਕਿਊ ਕਰਕੇ ਉੱਥੋਂ ਲਿਆਂਦਾ ਔਰ ਵਾਪਸ ਪਹੁੰਚਾਇਆ ਔਰ ਉਹਨੇ ਜਿਹੜੇ ਕਸ਼ਮੀਰੀ ਡਾਕਟਰ ਸੀ ਉਹਨਾਂ ਨੇ ਕਿਹਾ ਮੈਂ ਤਾਂ ਸਿੱਖ ਕੌਮ ਦਾ ਸਾਰੀ ਉਮਰ ਦੇਣਾ ਹੀ ਨਹੀਂ ਦੇ ਸਕਦਾ ਉਹਨਾਂ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੋ ਅਸੀਂ ਕਸ਼ਮੀਰੀਆਂ ਦੇ ਮੁੱਦੇ ਤੇ ਵੀ ਇਸ ਪਾਰਟ ਨੂੰ ਹਾਈਲਾਈਟ ਕੀਤਾ ਔਰ ਤੀਸਰਾ ਜਿਵੇਂ ਮੈਂ ਕਿਹਾ ਕਿ ਅਸੀਂ ਇਹ ਜਿਹੜੀ ਆਪਣੀ ਵਿਸ਼ ਵੀ ਐਕਸਪ੍ਰੈਸ ਕੀਤੀ ਕਿ ਬੇਸ਼ੱਕ ਇਮਰਾਨ ਖਾਨ ਸਾਹਿਬ ਦਾ ਦੌਰਾ ਬੜਾ ਪੈਕਡ ਹੋਏਗਾ ਬਾਈਲੈਟਰਲ ਮੀਟਿੰਗਸ ਵੀ ਹੋਣੀਆਂ ਨੇ ਡਿਫਰੈਂਟ ਕੰਟਰੀਜ਼ ਦੇ ਜਿਹੜੇ ਚੀਫ ਹੋਣਗੇ ਲੇਕਿਨ ਜੇ ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜੇ ਸਾਨੂੰ ਇੱਕ ਸਿੱਖ ਡੈਲੀਗੇਸ਼ਨ ਨੂੰ ਉਹਨਾਂ ਦਾ ਇਮਰਾਨ ਖਾਨ ਸਾਹਿਬ ਦਾ ਪਰਸਨਲੀ ਸ਼ੁਕਰੀਆ ਅਦਾ ਕਰਨ ਦਾ ਮੌਕਾ ਮਿਲੇ ਔਰ ਜਿਸ ਅੰਦਾਜ਼ ਜੇ ਜ਼ੁਲਫਿਕਾਰ ਬੁਖਾਰੀ ਸਾਹਿਬ ਨੇ ਆਪਣੀ 20-22 ਮਿੰਟ ਦੀ ਪ੍ਰੈਜੈਂਟੇਸ਼ਨ ਦਿੱਤੀ ਤਾਂ ਉਹਨਾਂ ਨੇ ਘੱਟੋ ਘੱਟ 13-14 ਮਿੰਟ ਸਿੱਖਾਂ ਦਾ ਜ਼ਿਕਰ ਕੀਤਾ ਔਰ ਜਦੋਂ ਉਹ ਐਂਟਰੀ ਕੀਤੇ ਔਰ ਦੇਖਦੇ ਆ ਕੇ ਜਿਵੇਂ ਸਾਡੇ ਪਾਕਿਸਤਾਨੀ ਭਰਾ ਗੱਲ ਨਾਲ ਲੱਗਦੇ ਨੇ ਔਰ ਉਹਨਾਂ ਨੇ ਪਹਿਲਾਂ ਹੀ ਪੰਜਾਬੀ ਚ ਠੇਸ ਵੱਲ ਲਓ ਸੋ ਉਹ ਜਿਹੜੀ ਔਰ ਇੰਗਲੈਂਡ ਚ ਬੇਸਡ ਨੇ ਹਾਈਲੀ ਸੋਫਿਸਟੀਕੇਟ ਔਰ ਉਹਨਾਂ ਨੇ ਫਿਰ ਇਹ ਸਾਰਾ ਦੱਸਿਆ ਉਹਨਾਂ ਨੇ ਕਿਹਾ ਜੀ ਪਹਿਲੇ 3 ਮਹੀਨੇ ਚ ਇਮਰਾਨ ਖਾਨ ਹੋਰਾਂ ਨੇ ਆਪਣੇ ਆਫਿਸ ਦੀ ਸਹੁੰ ਚੁੱਕਣ ਤੋਂ ਬਾਅਦ ਇਹ ਬੜਾ ਰਿਸਕੀ ਪ੍ਰੋਜੈਕਟ ਸੀ ਕਿਸ ਹੱਦ ਤੱਕ ਆਪੋਜੀਸ਼ਨ ਵੀ ਹੋ ਸਕਦੀ ਸੀ ਇੰਡੀਅਨ ਗਵਰਨਮੈਂਟ ਦਾ ਕੀ ਐਟੀਟਿਊਡ ਸੀ ਹੁਣ ਵੀ ਉਹ ਹਰ ਰੁਕਾਵਟ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਦੱਸਿਆ ਵੀ ਉੱਥੇ ਕੀ ਚੱਲ ਰਿਹਾ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਇਹ ਸਾਡਾ ਈਮਾਨ ਹੈ ਕਿ ਵੀ ਇਹ ਸਿੱਖਾਂ ਦਾ ਮੱਕਾ ਮਦੀਨਾ ਹੈ ਔਰ ਅਸੀਂ ਇੱਕ ਇਸਲਾਮਿਕ ਸਟੇਟ ਹੋਣ ਦੇ ਨਾਤੇ ਮਾਈਨੋਰਿਟੀ ਸਿੱਖਾਂ ਨਾਲ
ਜਿਨ੍ਹਾਂ ਨਾਲ ਸਾਡੀਆਂ ਸਾਂਝਾਂ ਨੇ, ਉਹਨਾਂ ਦੇ ਜਜ਼ਬਾਤ ਸਮਝਦੇ ਆ ਕਿ ਉਹਨਾਂ ਦੇ ਗੁਰਦੁਆਰਾ ਸਾਹਿਬਾਨ ਪ੍ਰਤੀ ਕੀ ਨੇ, ਔਰ ਉਹਨਾਂ ਨੇ ਜਿਹੜਾ ਜਿਸ ਅੰਦਾਜ਼ ਦੇ ਵਿੱਚ, ਔਰ ਜਦੋਂ ਮੈਂ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਜਿਹੜੀ ਸਿੱਖ ਡੈਲੀਗੇਸ਼ਨ ਦੀ ਔਰ ਦੂਸਰੀਆਂ ਮੰਗਾਂ ਵੱਲ ਧਿਆਨ ਦਿਵਾਇਆ, ਉਹਨਾਂ ਨੇ ਨੋਟਸ ਲਏ ਉਸ ਦੇ ਉੱਤੇ, ਔਰ ਬਾਅਦ 'ਚ ਵੀ ਜਿਹੜੇ 1 to 1 ਵੀ ਸੀ, ਸਾਰਿਆਂ ਨੇ ਇਸ ਦੀ ਤਾਰੀਫ ਕੀਤੀ। ਔਰ ਭਾਈ ਹਿੰਮਤ ਸਿੰਘ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਕੋਆਰਡੀਨੇਟਰ ਨੇ, ਉਹਨਾਂ ਨੇ ਮੇਰੇ ਤੋਂ ਬਾਅਦ ਐਡਰੈਸ ਕੀਤਾ। ਉਹਨਾਂ ਨੇ ਵੀ ਜਿੱਥੇ ਧੰਨਵਾਦ ਵੀ ਕੀਤਾ, ਉੱਥੇ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਸਾਡਾ ਬਿਰਧ ਹੈ ਖਾਲਸੇ ਦਾ ਕਿ ਬੱਚੀਆਂ ਦੁਸ਼ਮਣ ਦੀਆਂ ਵੀ ਹੋਣ, ਔਰ ਇਹ ਜਿਸ ਅੰਦਾਜ਼ ਦੇ ਵਿੱਚ ਇਹ ਹਿੰਦੂ ਤਵੀਆਂ ਨੇ ਇਹ ਸਾਰਾ ਮਾਹੌਲ ਉੱਥੇ ਸਿਰਜਿਆ ਹੋਇਆ ਕਿ ਵੀ ਅਸੀਂ ਕਿਸੇ ਹੱਦ ਤੱਕ ਵੀ ਜਾ ਕੇ ਜਿਹੜਾ ਉਹ ਆਪਣੇ ਬੱਚਿਆਂ ਦੀ ਜਿਹੜੀ ਸੇਫਟੀ ਆ ਉਹਨੂੰ ਯਕੀਨੀ ਬਣਾਵਾਂਗੇ। ਕਸ਼ਮੀਰੀਆਂ ਦੇ ਹਵਾਲੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ। ਇਸੇ ਤਰ੍ਹਾਂ ਜਿਹੜੇ ਦੂਸਰੇ ਨੁਮਾਇੰਦੇ ਸੀ, ਉਹਨਾਂ ਨੇ ਵੀ ਅੱਡ-ਅੱਡ ਪਰਸਪੈਕਟਿਵ ਤੋਂ ਜਿਹੜੀ ਸਿੱਖਾਂ ਦੀ ਗੱਲ ਮੈਂ ਫੋਕਸ ਕਰ ਰਿਹਾ। ਬਾਕੀ ਪਾਕਿਸਤਾਨੀ ਕਮਿਊਨਿਟੀ ਦੇ ਜਿਹੜੇ ਨੁਮਾਇੰਦੇ ਸੀ ਸਵਾਲ ਜਵਾਬ ਸੈਸ਼ਨ ਦੇ ਵਿੱਚ, ਉਹਨਾਂ ਨੇ ਆਪਣੀ ਗੱਲਬਾਤ ਕੀਤੀ। ਔਰ ਸਲੀਮ ਮਲਕ ਸਾਹਿਬ ਜਿਹੜੇ ਕਿ ਹੁਣ ਉਹਨਾਂ ਨੂੰ ਮੈਂ TV 84 ਫੈਮਿਲੀ ਦਾ ਹੀ ਹਿੱਸਾ ਕਹਿੰਦੇ ਆ, ਕਿਉਂਕਿ ਉਹ ਜਿਸ ਦਰਦ ਦੇ ਨਾਲ ਆਉਂਦੇ ਨੇ ਹਰ ਹਫਤੇ, ਲੇਟ ਹੋਏ, ਰਾਤ ਹੋਏ, ਸਵੇਰ ਹੋਏ, ਔਰ ਉਹਨਾਂ ਨੇ ਕਿਉਂਕਿ ਸਟੇਜ ਉਹ ਕੰਡਕਟ ਕਰ ਰਹੇ ਸੀ, ਉਹ ਐਕਸਟਰਾ ਮਾਈਲ ਜਾਂਦੇ ਨੇ ਜਦੋਂ ਸਿੱਖਾਂ ਦੀ ਉਹ ਗੱਲ ਕਰਦੇ ਨੇ, ਐਡਮਾਇਰ ਕਰਦੇ ਨੇ। ਔਰ ਅਸੀਂ ਇਹਨਾਂ ਸਾਰੇ ਵੀਰਾਂ ਦਾ, ਔਰ ਜਿਵੇਂ ਮੈਂ ਕਿਹਾ ਓਵਰਸੀਜ਼ ਪਾਕਿਸਤਾਨੀਜ਼ ਗਲੋਬਲ ਫਾਊਂਡੇਸ਼ਨ, ਇਹਨਾਂ ਦਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਕਿ ਉਹਨਾਂ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ। ਔਰ ਜ਼ਾਹਰ ਹੈ ਜ਼ੁਲਫਿਕਾਰ ਬੁਖਾਰੀ ਸਾਹਿਬ ਦਾ, ਔਰ ਮੈਂ ਸਮਝਦਾ ਹਾਂ ਕਿ ਵੈਰੀ ਹੰਬਲ ਮੈਨ। ਹਾਲਾਂਕਿ ਉਹਨਾਂ ਨੇ ਸਿਰਫ ਅੱਧਾ ਘੰਟਾ ਰੁਕਣਾ ਸੀ ਕਿਉਂਕਿ ਉਹਨਾਂ ਦਾ ਪੈਕਡ ਸਕੈਜੂਲ ਸੀ, ਲੇਕਿਨ ਫਿਰ ਸਾਡੀਆਂ ਗੱਲਾਂ ਜਦੋਂ ਪੰਜਾਬੀਆਂ ਦੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਭਾਵੇਂ ਪਿੱਛੋਂ ਵਾਲੇ ਖਿੱਚ ਵੀ ਰਹੇ ਹੁਣ ਕਮੀਜ਼ ਕੇ ਜੀ ਚਲੋ ਚਲੋ, ਪਰ ਉਹਨਾਂ ਨੇ ਬੜੇ ਆਰਾਮ ਦੇ ਨਾਲ ਹਰ ਇੱਕ ਨੂੰ ਸੁਣਿਆ, ਹਰ ਇੱਕ ਗੱਲ ਦਾ ਉਹਨਾਂ ਨੇ ਨੋਟ ਲਿਆ। ਆਪਣੀ ਪ੍ਰੈਜੈਂਟੇਸ਼ਨ 'ਚ ਉਹਨਾਂ ਨੇ ਜਿਹੜਾ ਇੱਕ ਬੜੇ ਦੋਸਤਾਨਾ ਅੰਦਾਜ਼ ਦੇ ਵਿੱਚ ਇਹ ਸਾਰੀ ਗੱਲਬਾਤ ਨੂੰ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਕਿ ਜੋ ਅਸੀਂ ਕਰਤਾਰਪੁਰ ਦੇ ਸਾਰੇ ਦੇ ਉੱਤੇ ਕੀਤਾ ਹੈ, ਉਸ ਦੀ ਅਸੀਂ ਤੁਹਾਨੂੰ ਹੋਰ ਵੀ ਡਿਟੇਲ ਭੇਜਾਂਗੇ। ਨਨਕਾਣਾ ਸਾਹਿਬ 'ਚ ਉਹਨਾਂ ਨੇ ਸਭ ਨੂੰ ਵੈਲਕਮ ਕੀਤਾ ਕਿ 550 ਸਾਲਾਂ ਵੇਲੇ ਆਓ। ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਬਹੁਤ ਕੁਛ ਦੇ ਇਸ ਮੁੱਦੇ ਤੇ ਦਾਅ ਤੇ ਲਾਇਆ, ਔਰ ਜੇ ਅੱਲਾਹ ਤਾਲਾ ਨੇ ਚਾਹਿਆ ਇਹ ਸਭ ਕੁਛ ਕਾਮਯਾਬੀ ਨਾਲ ਨਿਬੜ ਜਾਂਦਾ ਹੈ, ਫਿਰ ਅਸੀਂ ਈਵਨ ਜਿਹੜੇ ਬੁੱਧਿਜ਼ਮ ਦੇ ਸਾਡੇ ਸਾਈਟ ਨੇ, ਵੀ ਸਾਡੇ ਤਾਂ ਪਾਕਿਸਤਾਨ 'ਚ ਰਿਲੀਜੀਅਸ ਟੂਰਿਜ਼ਮ ਬੁੱਧਿਜ਼ਮ ਦਾ ਹੋਏ, ਹਿੰਦੂਇਜ਼ਮ ਦਾ ਹੋਏ, ਉਹਨਾਂ ਨੇ ਕਿਹਾ ਫਿਰ ਅਸੀਂ ਜਿਹੜੇ ਬੁੱਧਿਜ਼ਮ ਦੇ ਸਾਈਟ ਨੇ ਜਿੱਥੇ ਸਲੀਪਿੰਗ ਬੁੱਧਾ ਔਰ ਦੂਸਰੇ, ਔਰ ਉਸ ਦੇ ਲਈ ਫਿਰ ਅਸੀਂ ਜਾਪਾਨ, ਥਾਈਲੈਂਡ ਜਿੱਥੇ ਵੱਡੀ ਗਿਣਤੀ ਦੇ ਵਿੱਚ ਬੁੱਧਿਸਟ ਰਹਿੰਦੇ ਨੇ, ਉਹਨਾਂ ਦੀ ਜਿਹੜੀ ਹੈ ਵਿਜ਼ਿਟਸ ਉਹਨੂੰ ਵੀ ਫੈਸਿਲਿਟੇਟ ਕਰਾਂਗੇ। ਸੋ ਅਸੀਂ ਇਹ ਮੈਂ ਸਮਝਦਾ ਹਾਂ ਵੀ ਸਾਡੇ ਕੋਲ ਸ਼ਬਦ ਨਹੀਂ ਨੇ। ਔਰ ਮੈਂ ਬਾਅਦ ਦੇ ਵਿੱਚ ਉਹਨਾਂ ਦੇ ਅਸਿਸਟੈਂਟ ਵੀ ਇੱਕ ਜਿਹੜੇ ਪਿਸ਼ਾਵਰ ਤੋਂ ਸੈਨੇਟਰ ਨੇ, ਉਹਨਾਂ ਨੂੰ ਮੈਂ ਕਹਿ ਰਿਹਾ ਸੀ, ਮੈਂ ਕਿਹਾ ਜੀ ਤੁਸੀਂ ਕਿਵੇਂ ਕੱਲ ਨੂੰ ਇਸ ਸਾਰਿਆਂ ਨੂੰ ਇਮਰਾਨ ਖਾਨ ਸਾਹਿਬ ਦੇ ਇਸ ਹਕੂਮਤ ਦੇ ਦੌਰ ਨੂੰ ਦੇਖੋਗੇ, ਜਾਂ ਅੱਜ ਕਿਵੇਂ ਦੇਖ ਰਹੇ ਹੋ ਜਾਂ ਕੀ ਹੈ। ਪਰ ਮੈਂ ਕਿਹਾ ਵੀ ਸਿੱਖ ਕੌਮ ਦੀ ਇੱਕ ਸਾਡੀ ਜਿਹੜੀ ਕਲੈਕਟਿਵ ਸਾਈਕੀ ਹੈ, ਉਹਦੇ 'ਚ ਇੱਕ ਥੈਂਕਫੁਲਨੈਸ ਦਾ ਹਿੱਸਾ ਬੜਾ ਮਜ਼ਬੂਤ ਹੈ। ਸਾਡੀ ਹਿਸਟਰੀ 'ਚ ਜਿਹਨੇ ਵੀ ਸਾਡੇ ਨਾਲ ਵੈਰ ਕਮਾਇਆ, ਰਿਵੈਂਜ ਵੀ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਜਿਵੇਂ ਅਫਗਾਨਾਂ ਬਾਰੇ ਅਕਸਰ ਇਹ ਹੁੰਦਾ ਹੈ ਕਿ ਭਾਈ ਉਹ 4 ਜਨਰੇਸ਼ਨਾਂ ਵੀ ਲੰਘ ਜਾਣ, ਪਠਾਨ ਭੁੱਲਦਾ ਨਹੀਂ ਹੈ। ਸੋ ਸਿੱਖ ਨੂੰ ਇਹ ਵੀ ਨਹੀਂ ਕਦੇ ਭੁੱਲਦਾ ਕਿ ਵੀ ਕਿਹਨੇ ਸਾਡੇ ਨਾਲ ਕਦੋਂ ਕੀ ਕੀਤਾ ਸੀ, ਔਰ ਉਹਦਾ ਅਸੀਂ ਬਦਲਾ ਲੈਣ ਤੱਕ ਵੀ ਜਾਂਦੇ। ਪਰ ਜਿਹੜਾ ਗੁੱਡਵਿਲ ਜੈਸਚਰ ਹੈ ਜਿਹੜਾ, ਔਰ ਮੈਂ ਉਹਨਾਂ ਨੂੰ ਸਾਰੇ ਖੜੇ ਸੀ, ਮੈਂ ਉਹਨਾਂ ਨੂੰ ਸੁਣਾਇਆ, ਮੈਂ ਕਿਹਾ ਜੀ ਸ਼ਾਇਦ ਇਹ ਗੱਲ ਤਾਂ ਥੋੜੀ ਜਿਹੀ ਦੁਖਦ ਹੈ, ਲੇਕਿਨ ਮੈਂ ਹਿਸਟਰੀ ਦੇ, ਜਦੋਂ ਹਿਸਟਰੀ ਹੈ, ਹਿਸਟਰੀ ਤਾਂ ਹਿਸਟਰੀ ਹੈ, ਉਹਦੀ ਟਰੂਥ ਤੋਂ ਸਾਨੂੰ ਦੌੜਨਾ ਨਹੀਂ ਚਾਹੀਦਾ। ਜੇ ਅਸੀਂ ਓਨੈਸਟਲੀ ਉਹਨੂੰ ਡਿਸਕਸ ਕਰਾਂਗੇ, ਔਰ ਜਦੋਂ ਅਸੀਂ ਅੱਜ ਚੰਗੇ ਦੋਸਤ ਹੈ, ਖਾਲਿਸਤਾਨ ਪਾਕਿਸਤਾਨ ਗੁਆਂਢੀ ਬਣਨ ਵੀ ਜਾ ਰਹੇ ਨੇ, ਔਰ ਤੁਸੀਂ ਇਹ ਪਿਆਰ ਦਾ ਭਰਿਆ ਦਿਲ ਖੋਲਿਆ, ਤੇ ਸਾਨੂੰ ਵੀ ਜਿਹੜਾ ਬੀਤੇ ਦਾ ਵਕਤ ਹੈ ਉਹਦੇ ਵਿੱਚ ਕੀ ਵਾਪਰਿਆ ਕਿ ਉਹਨੂੰ ਇਮਾਨਦਾਰੀ ਨਾਲ ਬਿਨਾਂ ਬਲੇਮ ਗੇਮ ਦੇ। ਔਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ 2 ਛੋਟੇ ਬੇਟੇ 7 ਤੇ 9 ਸਾਲ ਦੇ, ਜ਼ੋਰਾਵਰ ਸਿੰਘ, ਫਤਿਹ ਸਿੰਘ ਜਿਨ੍ਹਾਂ ਦੇ ਨਾਂ ਸੀ, ਉਹ ਸੂਬਾ ਸਰਹੰਦ ਦੀ ਕੈਦ ਵਿੱਚ ਆ ਗਏ। ਗੰਗੂ ਬਾਹਮਣ ਇੱਕ ਜਿਸ ਨੇ ਮੁਖਬਰੀ ਕਰਕੇ ਲਾਲਚ ਦੇ ਵਿੱਚ ਇਨਾਮ ਦੇ ਉਹਨਾਂ ਬੱਚਿਆਂ ਨੂੰ ਜਿਹੜਾ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਜੀ, ਮਾਤਾ ਗੁਜਰੀ ਜੀ ਨੂੰ ਜਿਹੜਾ ਉਹ ਫੜਵਾ ਦਿੱਤਾ।
ਹੁਣ ਉਹ ਦੋਨੋਂ ਬੱਚੇ ਜਿਹੜੇ 7 ਤੇ 9 ਸਾਲ ਦੇ ਨੇ ਸਰਹੰਦ ਦੀ ਕਚਹਿਰੀ 'ਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਬਾਗੀ ਸਨ ਹਕੂਮਤ ਦੇ ਉਹਨਾਂ ਦੀਆਂ ਨਜ਼ਰਾਂ 'ਚ। ਔਰ ਉਹਦੇ 'ਚ ਜਦੋਂ ਇਹ ਹੋਇਆ ਔਰ ਇਸ ਗੱਲ ਨੂੰ ਜਿਹੜਾ ਸੂਬਾ ਸਰਹੰਦ ਦਾ ਵਜ਼ੀਰ ਸੀ ਚੀਫ ਵਜ਼ੀਰ ਜੀ ਜਿਹਦਾ ਨਾਂ ਜਿਹੜਾ ਹੈ ਉਹ ਅਸੀਂ ਝੂਠਾ ਆਨੰਦ ਕਹਿੰਦੇ, ਇੱਕ ਹਿੰਦੂ ਸੁੱਚਾ ਆਨੰਦ ਉਹਦਾ ਨਾਂ ਸੀ। ਜੀ ਔਰ ਜਦੋਂ ਕਚਹਿਰੀ ਦੇ ਵਿੱਚ ਉਹ ਟ੍ਰਾਇਲ ਚੱਲਿਆ ਸ਼ਰੀਅਤ ਦੇ ਮੁਤਾਬਕ ਹੀ ਫੈਸਲੇ ਹੁੰਦੇ ਸੀ ਤੇ ਸੁੱਚਾ ਆਨੰਦ ਨੇ ਇਸ ਗੱਲ ਨੂੰ ਰਿਪੀਟਡਲੀ ਪਲੀਡ ਕੀਤਾ ਕਿ ਇਹ ਜਿਹੜੇ ਸੱਪਾਂ ਦੇ ਬੱਚੇ ਵੀ ਸੱਪ ਹੀ ਹੁੰਦੇ ਨੇ ਜੀ ਕਿ ਵੀ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਹੁੰਦੇ, ਇਹ ਭਾਵੇਂ ਅੱਜ 7 ਤੇ 9 ਸਾਲ ਦੇ ਬੱਚੇ ਨੇ, ਇਹ ਜਦੋਂ ਵੱਡੇ ਹੋਣਗੇ ਕੱਲਾ ਕੱਲਾ ਗੁਰੂ ਗੋਬਿੰਦ ਸਿੰਘ ਬਣੇਗਾ ਔਰ ਇਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ। ਔਰ ਉਸ ਵੇਲੇ ਜੋ ਮਾਹੌਲ ਬਣਿਆ ਹੋਇਆ ਸੀ ਔਰ ਜ਼ਾਹਰ ਹੈ ਕਿ ਇਵੈਂਚੁਅਲੀ ਫਤਵਾ ਕਾਜ਼ੀ ਨੇ ਜੋ ਦਿੱਤਾ ਉਹ ਮੌਤ ਦਾ ਸੀ ਔਰ ਅਲਟੀਮੇਟਲੀ ਉਹਨਾਂ ਦੋਨਾਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜਿਹੜਾ ਉਹ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀ, ਦੀਵਾਰਾਂ ਦੇ ਵਿੱਚ ਉਹਨਾਂ ਨੂੰ ਜਿਉਂਦੇ। ਔਰ ਇਹ ਇੱਕ ਵੱਖਰਾ ਚੈਪਟਰ ਹੈ ਕਿ ਉਸ ਦੀਆਂ ਕੀ ਇੰਪਲੀਕੇਸ਼ਨਸ ਹੋਈਆਂ। ਪਰ ਜਿਹੜੇ ਮੈਂ ਹਿਸਟਰੀ ਦੀ ਗੱਲ 'ਚ ਥੈਂਕਫੁਲਨੈਸ ਦੀ ਕਹਿ ਰਿਹਾ ਸੀ, ਉਹਨੂੰ ਮੈਂ ਕਿਹਾ ਜੀ ਉਸ ਵੇਲੇ ਕਿਉਂਕਿ ਸਰਹੰਦ ਦੀ ਕਚਹਿਰੀ ਲਾਹੌਰ ਔਰ ਸਰਹੰਦ ਦੋ ਵੱਡੇ ਪ੍ਰੋਵਿੰਸ ਸੀ, ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਜਿਹਦਾ ਆਪਣਾ ਸਕਾ ਭਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ ਮਾਰਿਆ ਗਿਆ ਸੀ ਚਮਕੌਰ ਦੀ ਜੰਗ 'ਚ, ਉਹ ਵੀ ਉਸ ਦਰਬਾਰ ਦਾ ਹਿੱਸਾ ਸੀ। ਔਰ ਸ਼ੇਰ ਮੁਹੰਮਦ ਖਾਨ ਖਲੋ ਗਿਆ ਕਚਹਿਰੀ 'ਚ, ਉਹ ਕਹਿਣ ਲੱਗਾ ਦੇਖੋ ਗੁਰੂ ਗੋਬਿੰਦ ਸਿੰਘ ਬਾਗੀ ਨੇ ਹਕੂਮਤ ਦੇ, ਮੈਂ ਉਹਨਾਂ ਦੇ ਖਿਲਾਫ ਐਕਸਪੀਡੀਸ਼ਨ ਲੀਡ ਕਰਨ ਲਈ ਮੈਨੂੰ ਭੇਜੋ, ਮੇਰਾ ਭਰਾ ਮਾਰਿਆ ਗਿਆ, ਪਰ ਇਹ ਦੋਵੇਂ ਗੁਰੂ ਗੋਬਿੰਦ ਸਿੰਘ ਦੇ ਸ਼ੀਰਖੋਰ ਬੱਚੇ, ਇਹਨਾਂ ਦਾ ਕੋਈ ਗੁਨਾਹ ਨਹੀਂ ਹੈ, ਇਹਨਾਂ ਦਾ ਇਹੀ ਗੁਨਾਹ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ। ਔਰ ਸ਼ਰਅ ਜਿਹੜੀ ਹੈ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਇਹਨਾਂ ਨੂੰ ਜਿਹੜਾ ਤੁਸੀਂ ਕੋਈ ਫਤਵੇ ਦੇ ਥੱਲੇ ਮੌਤ ਦੀ ਸਜ਼ਾ ਦਿਓ। ਔਰ ਇਸ ਨੂੰ ਅਸੀਂ ਹਿਸਟਰੀ 'ਚ ਹਾ ਦਾ ਨਾਰਾ ਕਹਿੰਦੇ ਕਿ ਸ਼ੇਰ ਮੁਹੰਮਦ ਖਾਨ ਨੇ, ਨਵਾਬ ਮਲੇਰਕੋਟਲਾ ਨੇ ਹਾ ਦਾ ਨਾਰਾ ਮਾਰਿਆ। ਹਾਲਾਂਕਿ ਉਹਨਾਂ ਦੀ ਗੱਲ ਸੁਣੀ ਨਹੀਂ ਗਈ ਜਦੋਂ ਫਿਰ ਸੁੱਚਾ ਆਨੰਦ ਨੇ ਇਹ ਸੱਪਾਂ ਦੇ ਬੱਚੇ ਸੱਪ ਔਰ ਬੱਚਿਆਂ ਵੱਲ ਐਡਰੈਸ ਕਰਕੇ ਕਿਹਾ ਜੀ ਤੁਸੀਂ ਦੱਸੋ ਜਦੋਂ ਤੁਸੀਂ ਵੱਡੇ ਹੋ ਜਾਓਗੇ ਕੀ ਕਰੋਗੇ। ਉਹਨਾਂ ਨੇ ਕਿਹਾ ਜੀ ਅਸੀਂ ਫੌਜ ਇਕੱਠੀ ਕਰਾਂਗੇ, ਆਪਣੇ ਪਿਤਾ ਦੀ ਤਰ੍ਹਾਂ ਤੁਹਾਡੇ ਜ਼ੁਲਮ ਦੇ ਖਿਲਾਫ ਲੜਾਂਗੇ। ਉਹਨੇ ਕਿਹਾ ਦੇਖ ਲਓ ਜੀ। ਸੋ ਉਹਨਾਂ ਨੂੰ ਦੀਵਾਰਾਂ ਦੇ ਵਿੱਚ ਚਿਣ ਕੇ ਮਾਰਿਆ ਗਿਆ ਔਰ ਜਿਹੜਾ ਸ਼ੇਰ ਮੁਹੰਮਦ ਖਾਨ ਉਹ ਕਚਹਿਰੀ ਚੋਂ ਉੱਠ ਕੇ ਚਲਾ ਗਿਆ ਜਿਹਨੂੰ ਅਸੀਂ ਅੱਜ ਵਾਕਆਊਟ ਕਹਿੰਦੇ ਹਾਂ, ਸ਼ਹਾਦਤ ਹੋ ਗਈ। ਲੇਕਿਨ ਸਾਨੂੰ ਇਹ ਕਦੇ ਨਹੀਂ ਭੁੱਲਿਆ ਕਿ ਮਲੇਰਕੋਟਲੇ ਦੇ ਨਵਾਬ ਨੇ ਸਰਹੰਦ ਦੀ ਕਚਹਿਰੀ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਲਈ, ਸਪੁੱਤ ਸਾਹਿਬਜ਼ਾਦਿਆਂ ਦੇ ਲਈ। ਔਰ ਮੈਂ ਕਿਹਾ ਜੀ ਹਿਸਟਰੀ ਨੇ ਟਰਨ ਲਈ ਲਗਭਗ 250 ਸਾਲ ਬਾਅਦ 47 ਦਾ ਪਾਗਲਪਨ ਦਾ ਦੌਰ ਆਇਆ। ਦੋਨੋਂ ਪਾਸੇ ਦੋਨਾਂ ਪੰਜਾਬਾਂ ਨੇ ਪਾਗਲਪਨ ਦਾ ਉਹ ਰੋਲ ਜਿਸ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਔਰ ਜਿਸ ਨੂੰ ਜਦੋਂ ਅੱਜ ਵੀ ਬਹੁਤ ਸਾਰੇ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਔਰ ਸਾਡੇ ਪਾਸੇ ਵੀ ਅੰਮ੍ਰਿਤਾ ਪ੍ਰੀਤਮ ਦੀਆਂ ਹੋਰ 36 ਕਮਜ਼ੋਰੀਆਂ ਹੋਣਗੀਆਂ ਉਸ ਦਾ, ਲੇਕਿਨ ਇਹ ਜਿਹੜੀ ਉਹਦੀ ਨਜ਼ਮ ਹੈ 47 ਦੇ ਦੌਰ ਦੀ ਅੱਜ ਵੀ ਇੱਕ ਸ਼ਾਹਕਾਰ ਕੰਮ ਹੈ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲੋ 47 ਦੇ ਦੌਰ ਦੀ ਟ੍ਰੈਜੇਡੀ ਨੂੰ ਬਿਆਨ ਕਰਦੀ ਹੈ। ਹੁਣ ਉਸ ਪਾਗਲਪਨ ਦੇ ਦੌਰ 'ਚ ਵੀ ਜਿੱਥੇ ਮਜ਼ਹਬੀ ਜਨੂਨ ਔਰ ਗੁੰਡਿਆਂ ਨੇ ਟੇਕ ਓਵਰ ਕੀਤਾ, ਦੋਨੋਂ ਪਾਸੇ ਉਹ ਵਡਾਂਗਾ ਹੋਇਆ ਇੱਕ ਦੂਸਰੇ ਦਾ। ਲੇਕਿਨ ਮੈਂ ਕਲੈਕਟਿਵ ਸਾਈਕੀ ਦੀ ਗੱਲ ਕਰਦਾ ਹਾਂ, ਸਿੱਖਾਂ ਨੂੰ ਇਹ ਕਦੇ ਨਹੀਂ ਸੀ ਭੁੱਲਿਆ ਹੋਇਆ ਕਿ ਨਵਾਬ ਮਲੇਰਕੋਟਲੇ ਨੇ ਸਾਹਿਬਜ਼ਾਦਿਆਂ ਦੇ ਲਈ ਹਾ ਦਾ ਨਾਰਾ ਮਾਰਿਆ ਸੀ। ਔਰ ਐਸਾ ਵੀ ਔਰ ਇਹ ਇੱਕ ਵੱਡਾ ਕਾਰਨ ਸੀ ਕਿ ਮਲੇਰਕੋਟਲਾ ਰਿਆਸਤ ਦੇ ਵਿੱਚ ਵਸਣ ਵਾਲਾ ਹਰ ਮੁਸਲਮਾਨ 47 ਦੇ ਵਿੱਚ ਮਹਿਫੂਜ਼ ਰਿਹਾ। ਕਿਸੇ ਨੇ ਮਲੇਰਕੋਟਲੇ ਆ ਕੇ ਕੋਈ ਵੀ ਇਸ ਕਿਸਮ ਦਾ ਜਿਹੜਾ ਉਹ ਵਾਇਲੈਂਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਵੀ ਮਲੇਰਕੋਟਲੇ 'ਚ ਲੱਖ ਦੇ ਕਰੀਬ ਮੁਸਲਮਾਨ ਵਸਦੇ ਨੇ। ਮਲੇਰਕੋਟਲੇ ਤੋਂ ਜਿਹੜਾ MLA ਹਮੇਸ਼ਾ ਹੀ ਜਿਹੜਾ ਉਹ ਮੁਸਲਮਾਨ ਹੁੰਦਾ। ਔਰ ਹੁਣ ਤਾਂ ਜਿਹੜੀ ਪੰਜਾਬ ਦੀ ਕੈਬਨਿਟ ਹੈ ਉਹਦੇ 'ਚ ਰਜ਼ੀਆ ਸੁਲਤਾਨਾ ਸ਼ਾਇਦ ਨਾਂ ਹੈ ਬੀਬੀ ਦਾ, ਜਿਹੜੀ ਮਲੇਰਕੋਟਲੇ ਮਿਨਿਸਟਰ ਵੀ ਹੈ। ਸੋ ਮੈਂ ਉਹਨਾਂ ਨੂੰ ਕਿਹਾ ਜੀ ਵੀ ਇਹ ਈਵਨ ਉਸ ਪਾਗਲਪਨ 'ਚ ਵੀ ਇਹ ਯਾਦ ਸੀ। ਤੇ ਮੈਂ ਕਿਹਾ ਹੁਣ ਤਾਂ ਜਿਹੜਾ ਇਹ ਜੈਸਚਰ ਮੌਜੂਦਾ ਹਕੂਮਤ ਨੇ, ਪਾਕਿਸਤਾਨ ਦੇ ਅਵਾਮ ਨੇ ਵੀ ਜਿਵੇਂ ਇਸ ਨੂੰ ਸਪੋਰਟ ਕੀਤਾ ਹੈ ਔਰ ਇਹ ਸਭ ਤੋਂ ਵੱਡੀ ਤਕਲੀਫ ਹੈ ਇੰਡੀਅਨ ਗਵਰਨਮੈਂਟ ਦੀ। ਬਿਲਕੁਲ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਉਹ ਮਿਸ ਇਨਫੋਰਮੇਸ਼ਨ ਪੂਰੀ ਕਰ ਰਹੇ ਨੇ। ਜਿਹੜੀ ਲਾਸਟ ਮੀਟਿੰਗ ਕਰਤਾਰਪੁਰ ਕੋਰੀਡੋਰ ਤੇ ਹੋਈ
ਉਸ ਤੋਂ ਬਾਅਦ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਸੀ ਦੋਨੋਂ ਪਾਸਿਓਂ, ਪਰ ਇਹਨਾਂ ਨੇ ਆਪਣੇ ਮੀਡੀਆ 'ਚ ਖਬਰ ਲਵਾ ਕੇ ਫਿਰ ਪੰਜਾਬੀ ਚੈਨਲ ਵੀ ਉੱਥੇ ਲੱਗੇ ਨੇ ਜੀ ਪਾਕਿਸਤਾਨ ਨੇ ਜਿਹੜੀ ਹੈ ਉਹ $20 ਫੀਸ ਮੰਗ ਲਈ ਹੈ ਔਰ ਐਂਟਰੀ ਫੀਸ $20 ਹੈ ਔਰ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ, ਕਿਤੇ ਨਹੀਂ ਹੋਣੀ ਚਾਹੀਦੀ। ਨਾਲ ਹੀ ਇਹ ਕਰਤਾ ਜੀ ਅਸੀਂ ਕੌਂਸੂਲਰ ਐਕਸੈਸ ਮੰਗੀ ਸੀ, ਜਿੰਨੇ ਕੁ ਵੀ ਜਿਹੜੇ ਜਥੇ ਜਾਣਗੇ ਸਾਡੇ ਕੌਂਸਲਰ ਜਿਹਨੂੰ ਇੰਟੈਲੀਜੈਂਸ ਏਜੰਸੀਆਂ ਪੜ੍ਹਿਆ ਜਾਏ ਵੀ ਪਾਕਿਸਤਾਨ ਇਹਦੇ ਤੇ ਨਹੀਂ ਮੰਨਿਆ। ਹੁਣ ਜ਼ਾਹਰ ਹੈ ਜਦੋਂ ਅਸੀਂ ਕਿਤੇ ਵੀ ਜਿਹੜੇ ਜੇ 57-58 ਦੇਸ਼ ਮੁਸਲਮਾਨਾਂ ਦੇ ਨੇ, ਸਾਊਦੀ ਅਰੇਬੀਆ 'ਚ ਮੱਕਾ ਮਦੀਨਾ ਉਹ ਜਦੋਂ ਜਾਂਦੇ ਨੇ ਹਰ ਮੁਲਕ ਦੀ ਵੀਜ਼ਾ ਫੀਸ ਨਹੀਂ ਹੁੰਦੀ, ਬਿਲਕੁਲ ਅਦਰਵਾਈਜ਼ ਨਹੀਂ ਹੁੰਦਾ। ਔਰ ਜੇ ਤੁਸੀਂ 5000 ਬੰਦੇ ਦਾ, ਔਰ ਮੈਂ ਦੇਖ ਰਿਹਾ ਸੀ ਕਿ ਈਵਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੇ ਲੰਗਰ ਦਾ ਪ੍ਰਬੰਧ ਕਰਨਾ ਹੈ, ਰੋਜ਼ਾਨਾ 10 ਲੱਖ ਦਾ ਜਿਹੜਾ ਉਹ ਖਰਚਾ ਹੋਏਗਾ, ਕਿਉਂਕਿ ਇਹੀ ਨਹੀਂ ਵੀ ਉੱਥੋਂ ਆਣਗੇ ਯਾਤਰੂ, ਦੁਨੀਆ ਭਰ ਚੋਂ ਆਣਗੇ, ਬਾਕੀ ਵੀ ਹੈ। ਸੋ ਉਹਨੂੰ ਡਿਸਕਸ ਕੀਤਾ ਜਾ ਸਕਦਾ ਹੈ ਜਿਸ ਤਰੀਕੇ ਨਾਲ ਵੀ, ਲੇਕਿਨ ਇਸ ਢੰਗ ਨਾਲ ਪੇਸ਼ ਕੀਤਾ ਗਿਆ ਕਿ ਜਿਵੇਂ ਪਾਕਿਸਤਾਨ ਨੇ ਕੋਈ ਟੈਕਸ ਲਾ ਦਿੱਤਾ ਹੈ ਵਾਧੂ। ਔਰ ਇਸ ਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਔਰ ਉਹਨਾਂ ਦੀ ਜਿਹੜੇ ਈਵਨ ਇਸ ਮੁੱਦੇ ਤੋਂ ਜਿਹੜੇ ਗੱਲ ਵੀ ਕਰਦੇ ਨੇ ਉਹਨਾਂ ਦਾ ਇਹ ਹੁੰਦਾ ਜੀ ਅਸੀਂ ਬਹੁਤ ਕੁਝ ਸਹਿ ਰਹੇ, ਭਾਰਤ ਦੀਆਂ ਐਸੀਆਂ ਸ਼ਰਤਾਂ ਵੀ ਜਿਹੜੀਆਂ ਆਮ ਹਾਲਤ 'ਚ ਨਹੀਂ ਹੈ, ਔਰ ਲੇਕਿਨ ਇਹਦੇ ਬਾਵਜੂਦ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਸਿੱਖਾਂ ਨਾਲ ਡੀਲ ਕਰ ਰਹੇ ਹਾਂ, ਅਸੀਂ ਇਹਨਾਂ ਨੂੰ ਵਿੱਚੋਂ ਕੱਢਿਆ ਸਮਝਦੇ ਹਾਂ ਕਿ ਭਾਈ ਨਹੀਂ, ਇਹ ਸਿੱਖਾਂ ਦੀਆਂ ਭਾਵਨਾਵਾਂ ਦੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ, ਔਰ ਇਹੀ ਗੱਲ ਦੇ ਨਾਲ ਇਮਰਾਨ ਖਾਨ ਹੋਰਾਂ ਨੇ ਜਦੋਂ ਐਡਰੈਸ ਕੀਤਾ ਸੀ 28 ਨਵੰਬਰ ਨੂੰ ਉੱਥੇ ਸੰਗੇ ਬੁਨਿਆਦ ਰੱਖਣ ਵੇਲੇ ਉਹਨਾਂ ਨੇ ਇਹੀ ਕਿਹਾ ਸੀ, ਉਹਨਾਂ ਨੇ ਕਿਹਾ ਜੀ ਕੋਈ ਮੁਸਲਮਾਨ ਮਦੀਨੇ ਤੋਂ 3 ਮੀਲ ਦੂਰ ਖੜਾ ਹੋਏ ਔਰ ਉਹਨੂੰ ਕਿਹਾ ਜਾਏ ਕਿ ਵੀ ਤੂੰ ਇੱਥੋਂ ਦੇਖ, ਉਹਦੇ ਨਾਲ ਟੈਲੀਸਕੋਪ ਨਾਲ ਦੂਰਬੀਨ ਨਾਲ ਤੂੰ ਜਾ ਨਹੀਂ ਸਕਦਾ, ਕਿਵੇਂ ਮਹਿਸੂਸ ਕਰੇਗਾ। ਸੋ ਮੈਂ ਸਮਝਦਾ ਹਾਂ ਵੀ ਇਹ ਰਿਕਾਰਡ ਟਾਈਮ 'ਚ ਇੰਨੇ ਚੈਲੰਜਸ ਨੇ। ਤੁਸੀਂ ਪਾਕਿਸਤਾਨ 'ਚ ਮੈਂ ਦੇਖ ਰਿਹਾ ਵੀ ਇਮਰਾਨ ਖਾਨ ਇਹਨਾਂ 10 ਮਹੀਨਿਆਂ 'ਚ ਬੁੱਢਾ ਹੋ ਗਿਆ, ਭਾਵੇਂ ਬੁੱਢਾ ਪਹਿਲੇ ਵੀ ਉਮਰ ਦੇ ਨਾਲ ਜੁੜਿਆ ਹੁੰਦਾ ਹੈ, ਮਤਲਬ ਕਿੰਨੀ ਟੈਨਸ਼ਨ ਹੁੰਦੀ ਹੈ। ਜਦੋਂ ਈਵਨ ਉਹ ਪ੍ਰੈਜੈਂਟੇਸ਼ਨ ਵੀ ਦਿੰਦੇ ਨੇ ਜਾਂ ਦੂਜੇ, ਦੇਖ ਸਕਦਾ ਬੰਦਾ ਕਿ ਕਿੰਨੀ ਵੱਡੀ ਜ਼ਿੰਮੇਵਾਰੀ ਤੁਹਾਡਾ ਮੁਲਕ ਕਿੱਥੇ ਆ ਕੇ ਖੜਾ ਕਰ ਦਿੱਤਾ ਹੈ। ਕਸ਼ਮੀਰ ਦਾ ਮੁੱਦਾ ਫੌਜ ਬਰਾਬਰ ਆਈ ਹੋਈ ਹੈ, ਹਿੰਦੂ ਤਵੀਆਂ ਦੀਆਂ ਨੀਤੀਆਂ, ਉਹ ਉਹਨਾਂ ਹਾਲਾਤਾਂ 'ਚ ਵੀ ਆਰਟੀਕੂਲੇਟ ਕਰਦਾ। ਔਰ ਮੈਂ ਆਪਣੇ ਜਿਹੜੇ ਸਾਡੇ ਕੁਝ ਹੋਰ ਵੀ ਪਾਕਿਸਤਾਨੀ ਵੀਰ ਭੈਣਾਂ ਜਿਹੜੇ ਦੂਸਰੀਆਂ ਧਿਰਾਂ ਨਾਲ ਸੰਬੰਧਿਤ ਨੇ, ਉਹ ਕਈ ਵਾਰੀ ਜਦੋਂ ਕ੍ਰਿਟੀਕਲ ਵੀ ਹੁੰਦੇ ਨੇ ਤੇ ਮੈਨੂੰ ਵੀ ਕਈ ਵਾਰੀ ਕਹਿਣਗੇ ਜੀ ਤੁਸੀਂ ਜ਼ਿਆਦਾ ਹਮਾਇਤ, ਮੈਂ ਕਿਹਾ ਨਹੀਂ, ਇਹ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਪਾਕਿਸਤਾਨ ਦੀ ਐਜ਼ ਏ ਨੇਸ਼ਨ ਪਾਕਿਸਤਾਨੀ ਆਵਾਮ ਦੇ ਨਾਲ ਖਲੋਤੇ ਹਾਂ, ਪਾਕਿਸਤਾਨ ਦੇ ਹਿੱਤ, ਕਿਉਂਕਿ ਸਾਡੇ ਹਿੱਤ ਕਾਮਨ ਨੇ। ਇੱਕ ਤਾਂ ਜੋ ਸਪਿਰਿਚੁਅਲ ਬੌਂਡਿੰਗ ਦਾ ਬਾਬੇ ਨਾਨਕ ਨੇ ਰੱਖੀ ਹੈ, ਬਾਬਾ ਨਾਨਕ ਭਾਈ ਮਰਦਾਨੇ ਦੀ ਰਬਾਬ, ਔਰ ਕੱਲ ਵੀ ਮੈਂ ਉੱਥੇ ਕਿਹਾ ਸੀ, ਮੈਂ ਕਿਹਾ ਸਾਈਂ ਮੀਆਂ ਮੀਰ ਤੋਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਸੰਗੇ ਬੁਨਿਆਦ ਰਖਵਾਇਆ ਹੋਇਆ ਗੁਰੂ ਅਰਜਨ ਸਾਹਿਬ ਨੇ, ਉਹ ਸਾਡੀ ਬੌਂਡਿੰਗ ਹੈ। ਅਲਾਮਾ ਇਕਬਾਲ ਨੂੰ ਮੈਂ ਕੋਟ ਕੀਤਾ ਹੈ ਕਿ ਜਦੋਂ ਉਹਨਾਂ ਨੇ ਬਾਬਾ ਨਾਨਕ ਜਿਨ੍ਹਾਂ ਬਾਰੇ ਉਹਨਾਂ ਨੇ ਆਪਣੀ ਬਾਂਗੇ ਦਰਾ ਕਿਤਾਬ ਦੇ ਵਿੱਚ ਨਾਨਕ ਨਜ਼ਮ ਲਿਖੀ, ਜਦੋਂ ਉਹਨਾਂ ਨੇ ਕਿਹਾ ਵੀ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। ਹੁਣ ਗੁਰੂ ਨਾਨਕ ਸਾਹਿਬ ਲਈ ਇਸ ਤੋਂ ਵਧੀਆ ਟ੍ਰਿਬਿਊਟ ਕਿਹਨੇ ਦਿੱਤੀ ਆ 5 ਸਦੀਆਂ ਚ ਕਿ ਭਾਈ ਫੇਰ ਉਹ ਤੌਹੀਦ ਇੱਕ ਰੱਬ ਦੀ ਗੱਲ, ਔਰ ਇਹ ਉਹ ਬੇਸ ਹੈ ਜਿਹਦੇ ਨਾਲ ਸਿੱਖੀ ਔਰ ਇਸਲਾਮ ਬੱਝੇ ਹੋਏ ਨੇ। ਔਰ ਮਰਦੇ ਕਾਮਿਲ ਦੀ ਗੱਲ, ਮਰਦੇ ਕਾਮਿਲ ਦੇ ਉਮਤ ਕਿਵੇਂ ਭੁੱਲ ਜਾਏਗੀ ਇਸ ਜੈਸਚਰ ਨੂੰ ਕਿ ਕਿਵੇਂ 70-72 ਸਾਲ ਤੋਂ ਜਿਨ੍ਹਾਂ ਖੁੱਲੇ ਦਰਸ਼ਨ ਦੀਦਾਰ ਦੇ ਲਈ ਅਸੀਂ ਅਰਦਾਸ ਕਰਦੇ ਸੀ ਉਹ ਸਾਨੂੰ ਮੁਹੱਈਆ ਕਰਵਾਇਆ। ਔਰ ਕੱਲ ਨੂੰ ਕੀ ਹੋਏਗਾ ਉਹਨੂੰ ਰੋਕਣ ਲਈ ਲੇਕਿਨ ਘੱਟੋ ਘੱਟ ਜਿਹੜਾ ਅਕਸਰ ਸਾਡੇ ਉਸ ਖਿੱਤੇ 'ਚ ਲੀਡਰਾਂ ਬਾਰੇ ਇੱਕ ਧਾਰਨਾ ਬਣੀ ਹੋਈ ਹੈ ਕਿ ਜੀ ਇਹ ਗੱਲਾਂ ਕਰਦੇ ਨੇ, ਬਿਆਨਬਾਜ਼ੀਆਂ ਕਰਦੇ ਨੇ, ਹੁੰਦਾ ਹਵਾਂਦਾ ਕੁਛ ਨਹੀਂ, ਪਰ ਘੱਟੋ ਘੱਟ ਪਾਕਿਸਤਾਨ ਨੇ ਦੇ ਡਿਲੀਵਰਡ ਔਨ ਵਟ ਦੇ ਸੈਟ, ਵਟ ਦੇ ਪ੍ਰੋਮਿਸਡ। ਔਰ ਜੇ ਉਹਨਾਂ ਨੇ ਡੈਡਲਾਈਨ ਦੇ ਦਿੱਤੀ ਹੈ ਜੀ 9 ਨਵੰਬਰ ਨੂੰ ਸਾਡੇ ਵੱਲੋਂ ਕੰਪਲੀਸ਼ਨ ਹੋਏਗੀ, ਅਸੀਂ ਇਹਨੂੰ ਖੋਲ ਦੇਣਾ, ਤੇ ਇਹ ਹੁਣ ਸਿੱਖ ਕੌਮ ਦਾ ਫਰਜ਼ ਹੈ, ਇੱਕ ਤਾਂ ਡਾਇਸਪੋਰਾ ਸਿੱਖ ਵੱਡੀ ਗਿਣਤੀ ਦੇ ਵਿੱਚ ਪਲਾਨ ਕਰਨ ਟ੍ਰਿਪ ਪਾਕਿਸਤਾਨ ਦੀ ਇਹ ਸਾਰੇ ਪੀਰੀਅਡ, ਔਰ ਦੂਸਰੇ ਪਾਸੇ ਭਾਰਤੀ ਹਕੂਮਤ ਦੇ ਉੱਤੇ ਦਬਾਅ ਬਣਾਇਆ ਜਾਏ ਕਿ ਇਹ ਜੋ ਤੁਸੀਂ ਡਰਾਮੇਬਾਜ਼ੀਆਂ ਕਰ ਰਹੇ ਹੋ ਇਹਨੂੰ ਛੱਡੋ ਔਰ ਇਸ ਨੂੰ ਕੰਪਲੀਟ ਕਰੋ। ਔਰ ਮੈਂ ਇਹੀ ਗੱਲ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਸ ਵੇਲੇ ਬਹੁਤ ਚੈਲੰਜਿੰਗ ਟਾਈਮ ਹੈ। ਪਾਕਿਸਤਾਨ ਦੀ ਐਗਜ਼ਿਸਟੈਂਸ ਦੇ ਉੱਤੇ ਸਵਾਲੀਆ ਨਿਸ਼ਾਨ ਵਾਲੇ ਲਾਉਣ ਵਾਲੇ ਨੇ ਅਖੰਡ ਭਾਰਤ ਦੇ ਜਿਹੜੇ ਮੁਦਈ RSS, ਜਿਹੜੀ ਖਤਰਨਾਕ ਆਈਡੀਓਲੋਜੀ ਨਾਜ਼ੀਆਂ ਦੀ ਸੀ,
ਇਹੀ ਇਹਨਾਂ ਦੀ ਆਈਡੀਓਲੋਜੀ ਹੈ। ਔਰ ਇਸ ਵੇਲੇ ਬੇਸ਼ੱਕ ਡਿਫਰੈਂਸਿਸ ਹੋਣ, ਲੇਕਿਨ ਕਸ਼ਮੀਰ ਮੁੱਦਾ ਇੱਕ ਬਾਈਂਡਿੰਗ ਫੈਕਟਰ ਬਣਿਆ ਹੈ। ਘੱਟੋ ਘੱਟ ਇਦਾਂ ਦੇ ਵੇਲੇ ਜਦੋਂ ਤੁਸੀਂ ਬਾਹਰ ਵੀ ਤੁਹਾਡੀਆਂ ਧਿਰਾਂ ਜਿਹੜੀਆਂ ਨੇ ਉਹ ਇੱਕ ਦੂਸਰੇ ਦੇ ਜਿਹੜੇ ਹੈ ਉਹ ਪੈਰਾਂ ਦੇ ਉੱਤੇ ਪੈਰ ਨਾ ਮਾਰਿਆ ਕਰੋ, ਇੱਕ ਦੂਸਰੇ ਨੂੰ ਐਕੋਮੋਡੇਟ ਵੀ ਕਰੋ। ਔਰ ਇਸ ਵੇਲੇ ਐਟਲੀਸਟ ਉਦੋਂ ਤੱਕ ਜਦੋਂ ਤੱਕ ਇਹ ਨਾਜ਼ੀ ਤਰਜ਼ ਦੀ ਭਾਰਤੀ ਹਕੂਮਤ ਦਾ ਬੁਥਾੜ ਭੰਨਿਆ ਨਹੀਂ ਜਾਂਦਾ, ਘੱਟੋ ਘੱਟ ਯਕਜ਼ਦੀ ਦਾ ਇਜ਼ਹਾਰ ਕਰੋ। ਭੁੱਲ ਜਾਓ ਲੋਕਲ ਪੋਲਿਟਿਕਸ, ਠੀਕ ਹੈ ਉਹਦੇ ਚ ਵੀ ਕਈ ਵਾਰ ਜ਼ਿਆਦਤੀਆਂ ਵੀ ਹੁੰਦੀਆਂ ਨੇ, ਕਈ ਵਾਰ ਇਸ ਕਿਸਮ ਦਾ ਪਾਰਟ ਵੀ ਹੁੰਦਾ ਜਿਹੜਾ ਅਨਪਲੇਜ਼ੈਂਟ ਹੁੰਦਾ, ਪਰ ਮੈਂ ਸਮਝਦਾ ਵੀ ਇਸ ਵੇਲੇ ਨੇਸ਼ਨ ਦੇ ਤੌਰ ਤੇ ਜਿਹੜੀ ਤੁਹਾਡੀ ਆਵਾਜ਼ ਉਹ ਯਕਜ਼ਦੀ ਦੀ ਕਸ਼ਮੀਰੀਆਂ ਦੇ ਨਾਲ ਵੀ ਔਰ ਐਜ਼ ਏ ਪਾਕਿਸਤਾਨੀ ਵੀ, ਕਿਉਂਕਿ ਇੰਡੀਅਨਸ ਤੁਸੀਂ ਦੇਖ ਲਓ ਇੱਥੇ ਭਾਵੇਂ ਜਿਹੜੇ ਕਹਿਣ ਨੂੰ ਇਹਨਾਂ ਦੇ ਉਹ ਵਿਸਕੀ ਡਰਿੰਕਰ ਔਰ ਬੀਫ ਈਟਰ ਵੀ ਨੇ ਹਿੰਦੂ, ਉਹ ਵੀ ਇੰਡੀਅਨ ਨੈਸ਼ਨਲਿਸਟ ਬਣੇ ਹੋਏ ਨੇ। ਅਸੀਂ ਘੱਟੋ ਘੱਟ ਅਸੀਂ ਤਾਂ ਫਿਰ ਵੀ ਸਾਡੇ ਕਮਜ਼ੋਰੀਆਂ ਵੀ ਨੇ, ਸਿੱਖਾਂ 'ਚ ਵੀ ਨੇ, ਮੁਸਲਮਾਨਾਂ 'ਚ ਵੀ ਨੇ, ਫਿਰ ਵੀ ਸਾਡਾ ਕਿਤੇ ਨਾ ਕਿਤੇ ਈਮਾਨ ਤਾਂ ਹੈ। ਤੇ ਈਮਾਨ ਵਾਲੇ ਅਸੀਂ ਕਿਉਂ ਬੇਈਮਾਨ ਹੋ ਕੇ ਇੱਧਰ ਉੱਧਰ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਹਾਂ। ਸੋ ਮੈਂ ਅਖੀਰ 'ਚ ਫਿਰ ਜਿਹੜਾ ਪਾਕਿਸਤਾਨ ਦੀ ਹਕੂਮਤ ਔਰ ਪਾਕਿਸਤਾਨ ਦੇ ਆਵਾਮ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਤੋਹਫਾ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਿੱਖ ਕੌਮ ਨੂੰ ਦਿੱਤੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।